ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖੇ, ਹੋਮ ਰੈਮਡੀਜ਼ ਸਿਹਤ ਸੰਭਾਲ ਦੇ ਲਈ ਜਿਹੜੀਆਂ ਉਹ ਦੱਸੀਆਂ ਜਾਂਦੀਆਂ। ਕੋਈ ਵੀ ਡਾਕਟਰ ਨਹੀਂ ਹੁੰਦਾ, ਹੋਮ ਰੈਮਡੀਜ਼ ਘਰੇਲੂ ਨੁਸਖੇ ਹੀ ਦੱਸੇ ਜਾਂਦੇ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਤੁੰਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਰੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸੰਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਝੱਲੀ ਐਸਕਲਾ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਆਓ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ। ਜਗਵੀਰ ਜੀ ਜੁੜ ਚੁੱਕੇ ਨੇ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਹੱਡੀ ਵਾਸਤੇ ਕਹਿੰਦੇ ਸੀ ਹੱਡੀ ਕਰੈਕ ਹੋਈ ਵੀ ਹੈ, ਟੁੱਟੀ ਵੀ ਹੈ, ਸੂਜਨ ਦਾ ਕੁਛ ਜੋ ਕੁਝ ਵੀ ਹੈਗਾ ਉਹਦੇ 'ਚ ਉਹਨੇ ਤੁਸੀਂ ਸ਼ਿਲਾਜੀਤ ਲੈ ਸਕਦੇ ਹੈਗੇ। ਇਹਦੇ ਵਾਸਤੇ ਵਧੀਆ ਚੀਜ਼ ਹੈਗੀ ਸ਼ਿਲਾਜੀਤ ਤੇ ਕੈਪਸੂਲ ਇੱਥੇ ਮਿਲ ਜਾਂਦੇ ਸਟੋਰਾਂ 'ਚ, ਉੱਥੋਂ ਲੈ ਲਓ, ਉਹ ਖਾ ਲਿਆ ਕਰੋ। ਜਾਂ ਫਿਰ ਜੇ ਤੁਹਾਨੂੰ ਇੱਥੇ ਮਿਲਦੇ ਆ ਤੁੱਕੇ ਹੁੰਦੇ ਨਾ ਇੰਡੀਆ ਕੁੱਕ, ਤੁੱਕੇ ਇੱਥੇ ਪਏ ਆਉਂਦੇ ਸਾਡੇ ਕਿੰਨੇ ਤਾਂ ਪਏ ਆ ਜੀ ਇੱਧਰ ਸਟੋਰਾਂ 'ਚ। ਉਹ ਤੁਸੀਂ ਉਹਨੇ ਤੁੱਕਿਆਂ ਦਾ ਪਾਊਡਰ ਸਮਝ ਲਓ ਅੱਧਾ ਕੁ ਚਮਚਾ ਤੁੱਕਿਆਂ ਦਾ ਪਾਊਡਰ ਤੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਉਹਨੇ ਖਾਣਾ ਹੈਗਾ ਜੀ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਜਿਹੜਾ ਅਜਨਾ ਪਾਊਡਰ ਹੁੰਦਾ ਉਹ ਤੁਸੀਂ ਆਪਣੇ ਇੱਕ ਚਮਚਾ ਦੁੱਧ ਦੇ ਵਿੱਚੋਂ ਦੁੱਧ ਦੇ ਨਾਲ ਲੈਣਾ ਹੈਗਾ ਅਜਨਾ ਪਾਊਡਰ ਦਾ ਇੱਕ ਚਮਚਾ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਜਿਹੜੀ ਹੁੰਦੀ ਹੈ ਮਜੀਠ ਤੇ ਇੱਕ ਹੁੰਦੀ ਮਲੱਠੀ ਤੇ ਮਜੀਠ, ਦੋਵਾਂ ਨੂੰ ਬਰਾਬਰ ਲੈ ਕੇ ਉਹਦਾ ਪਾਊਡਰ ਜਿਹਾ ਬਣਾ ਕੇ, ਜਿਸ ਤਰ੍ਹਾਂ ਚੌਲਾਂ ਦੀ ਆਪਾਂ ਪਿੱਛ ਬਣਾਉਂਦੇ, ਚੌਲਾਂ ਦੀ ਪਿੱਛ ਉਹਦੇ ਵਿੱਚ ਮਿਕਸ ਕਰਕੇ ਮਤਲਬ ਜੀ ਬਣਾ ਕੇ ਜਿੱਥੇ ਸਾਰੀ ਹੱਡੀ ਤੇ ਦੁਖਦੀ ਹੈ, ਸੋਜਿਆ ਹੋਇਆ ਵਾ ਕੁਛ ਹੈ, ਉਹ ਲਗਾਓ, ਵੀ ਆਪਣੇ ਠੀਕ ਹੋ ਜਾਂਦੀ ਹੈ ਜੀ। ਇਹਦੇ ਨਾਲ ਇਹ ਟਰਾਈ ਕਰਕੇ ਦੇਖ ਲਓ। ਨਹੀਂ ਤਾਂ ਉਹਨੇ ਚੂਨਾ ਵੀ ਵਧੀਆ ਰਹਿੰਦਾ ਹੈਗਾ, ਚੂਨਾ ਮੱਖਣ ਦੇ ਵਿੱਚੋਂ ਮਿਕਸ ਕਰਕੇ ਮਤਲਬ ਜੀ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਉੱਪਰ ਲਗਾਣੇ ਨੂੰ। ਜਿਹੜੇ ਥਾਇਰਾਇਡ ਵਾਸਤੇ ਕਹਿੰਦੇ ਅਸੀਂ ਪੁੱਛਿਆ ਉਹਨਾਂ ਨੂੰ ਦੱਸਿਆ ਵੀ ਕਿਹੜਾ ਹਾਈ ਹੈ ਕਿ ਲੋਅ ਹੈਗਾ, ਦੋਵਾਂ ਦਾ ਹੀ ਦੱਸ ਦਿੰਦਾ ਮੈਂ, ਦੋਵਾਂ ਦਾ ਹੀ ਦੱਸ ਦਿੰਦਾ। ਜਿਹੜਾ ਹੋਇਆ ਉਹਨਾਂ ਨੂੰ ਵਰਤ ਲਵੇਂ। ਜਿਹਨਾਂ ਦਾ ਲੋਅ ਹੈਗਾ ਥਾਇਰਾਇਡ ਉਹ ਤਾਂ ਉਹਨੇ ਪਿਆਜ਼, ਚੁਕੰਦਰ, ਕਚਨਾਰ, ਗੂਗਲ ਦੀਆਂ ਗੋਲੀਆਂ, ਇਹ 2 ਗੋਲੀਆਂ ਸਵੇਰ ਨੂੰ, ਜੇ ਜ਼ਿਆਦਾ ਦਾ ਇੱਕ ਤੇ ਸਟਾਰਟ ਕਰ ਲਵਾਂ, ਇੱਕ ਗੋਲੀ ਸਵੇਰ ਨੂੰ, ਇੱਕ ਸ਼ਾਮ ਨੂੰ। ਕਚਨਾਰ, ਗੂਗਲ ਦੀਆਂ ਗੋਲੀਆਂ ਬਣੀਆਂ ਹੋਈਆਂ ਮਿਲ ਜਾਂਦੀਆਂ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਮੁਰਲੀ, ਸ਼ਲਗਮ, ਬ੍ਰਹਮੀ ਪਾਊਡਰ ਇਹ ਲੈ ਸਕਦੇ ਹੈਗੇ। ਫੁੱਲ ਮਖਾਣੇ ਲੈ ਸਕਦੇ ਹੈਗੇ ਇਹਦੇ ਵਾਸਤੇ। ਜਿਹਨਾਂ ਨੂੰ ਲੋਅ ਹੈ ਉਹਦੀ ਗੱਲ ਕਰਦਾ ਜੀ ਮੈਂ। ਇਹਦੇ ਵਿੱਚੋਂ ਪੱਤਾ ਗੋਭੀ, ਬੰਦ ਗੋਭੀ, ਬਰੋਕਲੀ ਇਹੋ ਜਿਹੀ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ। ਅਤੇ ਇਹਦੇ ਨਾਲ ਤੁਸੀਂ ਮਲੱਠੀ, ਇਹ ਵਧੀਆ ਰਹਿੰਦੀ ਹੈਗੀ। ਇਹਦੇ ਵਿੱਚੋਂ ਮਲੱਠੀ ਦੇ ਬਣੇ ਬਣਾਏ ਕੈਪਸੂਲ ਵੀ ਲੈ, ਨਹੀਂ ਤਾਂ ਘਰ ਜਿਹੜੀ ਮਲੱਠੀ ਹੁੰਦੀ ਹੈ ਉਹੀ ਮੂੰਹਾਂ ਪਾ ਕੇ ਚੂਸ ਲਿਆ ਕਰੋ, ਉਹ ਵੀ ਵਧੀਆ ਰਹੂਗੀ। ਜਾਂ ਫਿਰ 10 ਮੂਲਾ ਰਿਸਟ, ਇਹ ਵਧੀਆ ਰਹਿੰਦਾ ਜੀ। 10 ਮੂਲਾ ਰਿਸਟ ਜੇ ਨਹੀਂ ਇਹ ਤੁਹਾਨੂੰ ਮਿਲਦਾ ਤਾਂ 10 ਮੂਲ ਦਾ ਆਪਣੇ ਪਾਊਡਰ ਆਪਣੇ ਇੰਡੀਅਨ ਸਟੋਰਾਂ 'ਚ ਪਿਆ ਹੈਗਾ, ਉਹਦੀ ਚਾਹ ਜੀ ਕਾੜਾ ਜਿਹਾ ਬਣਾ ਕੇ ਪੀ ਲੈਣਾ ਹੈਗਾ ਤੁਸੀਂ, ਉਹ ਬਣੇ ਬਣਾਇਆ ਹੁੰਦਾ ਜੀ। ਜੇ ਲਿਕੁਇਡ ਵਾਲੇ ਲੈਣਾ 10 ਮੂਲਾ ਰਿਸਟ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 4 ਕੁ ਚਮਚੇ ਲਿਕੁਇਡ ਦੇ। ਜੇ ਉਹਦੇ ਪਾਊਡਰ ਹੈਗਾ ਤਾਂ 1-1.5 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਹਾਈ ਥਾਇਰਾਇਡ ਵਾਸਤੇ, ਜਿਹਨੂੰ ਕਹਿੰਦੇ ਹਾਈ, ਉਹਦੇ ਵਿੱਚੋਂ ਤੁਹਾਨੂੰ ਖਾਣਾ ਚਾਹੀਦਾ ਹੈਗਾ ਔਲੇ ਦਾ ਮੁਰੱਬਾ, ਗੁਲਕੰਦ, ਗੁਲਾਬ ਦਾ ਸ਼ਰਬਤ, ਇਹ ਚੀਜ਼ਾਂ ਤੁਸੀਂ ਲੈ ਸਕਦੇ ਹੈਗੇ। ਅਤੇ ਇਹਦੇ ਵਿੱਚੋਂ ਨੂਣ ਇਹਦੇ ਵਿੱਚੋਂ ਜਮਾਂ ਤੇ ਬੰਦ ਕਰ ਦੇਣਾ ਹੈਗਾ ਖਾਣੇ ਨੂੰ। ਅਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਅਸ਼ਵਗੰਧਾ, ਬ੍ਰਹਮੀ, ਜਟਾਮਾਨਸੀ, ਮਾਲ ਕੰਗਣੀ, ਇਹਨਾਂ ਤੇ ਕੋਈ ਚੀਜ਼ ਤੁਹਾਨੂੰ ਮਿਲ ਜਾਵੇ। ਸ਼ਤਾਵਰ ਇਹ ਤਾਂ ਹਰੇਕ ਸਟੋਰਾਂ 'ਚ ਪਿਆ ਵਾ ਜੀ। ਸ਼ਤਾਵਰੀ ਚੂਰਨ ਇਹ ਬਹੁਤ ਵਧੀਆ ਚੀਜ਼ ਹੈਗਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ।
ਤੇ ਅੱਗੇ ਤੁਸੀਂ ਹੋਰ ਦਵਾਈ ਕਿਹੜੀ ਸੀ, ਚਲੋ ਇਹ ਟਰਾਈ ਕਰਕੇ ਦੇਖ ਲਓ ਇਹ ਚੀਜ਼ਾਂ ਇਹਦੇ ਵਾਸਤੇ, ਥਾਇਰਾਇਡ ਵਾਸਤੇ ਜੀ। ਧਨੀਆ ਜੇ ਕੋਈ ਹੋਰ ਆਉਂਦਾ ਤਾਂ ਮੈਂ ਮੇਰਾ ਮਿਕਸ ਜਿਹਾ ਹੋ ਗਿਆ ਨੁਕਸੇ, ਜੇ ਹੋਰ ਕੋਈ ਆ ਫਿਰ ਮੈਂ ਦੱਸਦਾ ਤੁਹਾਨੂੰ। ਧਨੀਆ ਵੀ ਵੈਸੇ ਇਹਦੇ ਵਿੱਚ ਮੈਂ ਗੁੱਡ ਰਹਿ ਹੁੰਦਾ ਥਾਇਰਾਇਡ 'ਚ। ਸੁੱਕਾ ਧਨੀਆ ਉਹਨੇ ਪਿਓ ਕੇ ਉਬਾਲ ਕੇ ਉਹਦਾ ਪਾਣੀ ਜਾਂ ਪੀ ਲਓ ਭਾਵੇਂ, ਜਾਂ ਨਹੀਂ ਗ੍ਰੀਨ ਧਨੀਆ ਆਪਣੇ ਜੂਸ ਜਿਹਾ ਕੱਢ ਕੇ 2 ਚਮਚੇ ਲੈ ਲਏ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਨੀਂਦ ਕਹਿੰਦੇ ਨੇ ਨੀਂਦ ਨਹੀਂ ਆਉਂਦੀ ਹੈਗੀ, ਇਹਦੇ ਵਿੱਚ ਤੁਸੀਂ ਤਰਬੂਜ ਦੇ ਬੀਜ ਲੈਣੇ ਹੈਗੇ 100 ਗ੍ਰਾਮ, ਅਤੇ ਆਪਣੇ ਖਸਖਸ ਲੈਣੀ ਹੈਗੀ 100 ਗ੍ਰਾਮ, ਅਤੇ ਇਹਨਾਂ ਨੂੰ ਕੁੱਟ ਕੇ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਖਾ ਲਿਆ ਕਰੋ। ਇਹ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ, ਜਿਵੇਂ ਬਲੱਡ ਪ੍ਰੈਸ਼ਰ ਵੀ ਨੋਰਮਲ ਹੋ ਜਾਂਦਾ ਇਹਦੇ ਨਾਲ। ਫਿਰ ਇਹਦੇ ਵਿੱਚ ਤੁਸੀਂ ਐਪਲ ਖਾ ਸਕਦੇ ਹੈਗੇ, ਐਪਲਾਂ ਦਾ ਮੁਰੱਬਾ ਉਹ ਖਾ ਕੇ ਦੁੱਧ ਪੀ ਲਓ। ਜੇ ਬਾਹਲੀ ਪ੍ਰੋਬਲਮ ਹੈਗੀ ਤਾਂ ਬ੍ਰਹਮੀ ਪਾਊਡਰ ਦਾ ਅੱਧਾ ਚਮਚਾ, ਸਰਬਗੰਧਾ ਪਾਊਡਰ ਦਾ ਅੱਧਾ ਚਮਚਾ, ਇਹ ਤੁਸੀਂ ਮਿਕਸ ਕਰਕੇ ਖਾ ਸਕਦੇ ਹੈਗੇ। ਸ਼ਾਮ ਨੂੰ ਆਪਣੇ ਪੁਦੀਨੇ ਦੀ ਚਾਹ ਇਹ ਬਣਾ ਕੇ ਸ਼ਹਿਦ ਪਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਖਸਖਸ 50 ਗ੍ਰਾਮ, ਬਦਾਮ 100 ਗ੍ਰਾਮ, ਕੱਦੂ ਦੇ ਬੀਜ 100 ਗ੍ਰਾਮ, ਛੁਹਾਰੇ 100 ਗ੍ਰਾਮ, ਇਹ ਉਹਨੇ ਕੁੱਟ ਪੀਸ ਕੇ ਤੁਸੀਂ ਰੱਖ ਲਓ। ਅਤੇ ਇਹਦੇ ਵਿੱਚੋਂ ਤੁਸੀਂ 1 ਚਮਚਾ ਦੁੱਧ ਦੇ ਨਾਲ ਰਾਤ ਨੂੰ ਉਹਨੇ ਲੈ ਲੈਣਾ ਹੈਗਾ, ਇਹ ਤੁਸੀਂ ਲੈ ਸਕਦੇ ਇਹਦੇ ਵਿੱਚੋਂ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਜੇ ਨਟਮੈਗ ਜਿਹੜਾ ਹੁੰਦਾ ਜਾਇਫਲ ਜਿਹਨੂੰ ਕਹਿੰਦੇ, ਉਹ ਅੱਧਾ ਚਮਚਾ ਗਾਜਰਾਂ ਦੇ ਜੂਸ ਨਾਲ ਲੈ ਲਓ, ਉਹ ਵੀ ਨੀਂਦ ਲਿਆਣੇ ਵਿੱਚੋਂ ਸ਼ਹਿਦ ਪਾ ਕੇ ਉਹ ਤੁਸੀਂ ਉਹਨੇ ਸ਼ਾਮ ਨੂੰ ਪੀ ਲਿਆ ਕਰੋ। 7-8 ਵਜੇ ਪੀ ਲਿਆ, ਅਗਲੇ 9-10 ਵਜੇ ਫਿਰ ਨੀਂਦ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ ਇਹ। ਜਿਹੜੇ ਐਸਿਡ ਕਹਿੰਦੇ ਸੀਗੇ ਐਸਿਡ ਬਣਦਾ ਹੈਗਾ, ਉਹ ਸਾਰਿਆਂ ਤੋਂ ਵਧੀਆ ਦਾ ਇਲਾਜ ਹੈਗਾ ਇਹਦਾ। ਤੁਸੀਂ ਆਪਣੇ ਜਿਹੜੇ ਪੇਠਾ ਚਿੱਟਾ ਜਿਹਦੀ ਮਠਿਆਈ ਬਣਦੀ ਪੇਠੇ ਦੀ, ਉਹ ਤੁਸੀਂ ਉਹਦਾ ਵਿੱਚੋਂ ਦੇ ਬੀਜ ਬੂਜ ਜੇ ਕੱਢਦੇ, ਜਿਸ ਤਰ੍ਹਾਂ ਖਰਬੂਜੇ ਦੀ ਫਾੜੀਆਂ ਹੁੰਦੀਆਂ ਉਸ ਤਰ੍ਹਾਂ ਬਣਾ ਕੇ ਉਹਦਾ ਜੂਸ ਜਿਹਾ ਕੱਢ ਕੇ ਆਪਣੇ ਤੁਸੀਂ ਪੀ ਲਓ। 1 ਗਲਾਸ ਤੁਸੀਂ ਉਹਨੇ ਪੀ ਲਿਆ ਕਰਿਓ ਵਿੱਚੋਂ। ਅਤੇ ਥੋੜ੍ਹਾ ਜਿਹਾ ਇਹਦੇ ਵਿੱਚੋਂ ਤੁਸੀਂ ਧਨੀਆ ਵੀ ਮਿਕਸ ਕਰ ਸਕਦੇ ਆ, ਟੇਸਟ ਚੇਂਜ ਕਰਨੇ ਨੂੰ ਥੋੜ੍ਹਾ ਜਿਹਾ ਜੀਰਾ ਕਰ ਲਿਆ ਮਿਕਸ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਇਹ ਮਿਲਦਾ ਤੁਹਾਨੂੰ ਤਾਂ ਗਾਜਰਾਂ ਦੇ ਜੂਸ ਦੇ ਵਿੱਚੋਂ ਹੀ ਤੁਸੀਂ ਥੋੜ੍ਹਾ ਜਿਹਾ ਧਨੀਆ ਹਰਾ ਅਤੇ ਜੀਰਾ ਇਹ ਮਿਕਸ ਕਰਕੇ ਇਹ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਠੰਡੇ ਦੁੱਧ ਦੇ ਵਿੱਚੋਂ ਸ਼ੱਕਰ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਹਾੜਾਂ ਦਾ ਚੂਰਨ, ਹਾੜਾਂ ਦਾ ਪਾਊਡਰ ਬਣਾ ਕੇ ਤੁਸੀਂ ਜੇ ਪੀਲੀਆਂ ਹਾੜਾਂ ਹੁੰਦੀਆਂ ਉਹ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਤਿਰਫਲਾ ਚੂਰਨ ਜਿਹੜਾ ਬਣਿਆ ਬਣਾਇਆ ਮਿਲ ਜਾਂਦਾ ਹੈਗਾ, 1 ਚਮਚਾ ਇਹ ਅਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾ ਲਿਆ ਕਰੋ। ਗਲੇ ਸਾਰੇ ਲੰਗਸ ਵਾਸਤੇ ਹੀ ਵਧੀਆ ਚੀਜ਼ ਹੈਗੀ ਹੈ। ਜਿਹਨੂੰ ਖੰਘ ਖੁੰਘ ਆਉਂਦੀ ਹੈ, ਲੰਗਸ ਦੀ ਪ੍ਰੋਬਲਮ ਹੈ, ਉਹ ਵੀ ਠੀਕ ਕਰ ਦਿੰਦਾ, ਅਤੇ ਐਸੀਡਿਟੀ ਨੂੰ ਵੀ ਠੀਕ ਕਰ ਦਿੰਦਾ ਹੈਗਾ। ਅਤੇ ਨਹੀਂ ਤਾਂ ਤੁਸੀਂ ਅਨਾਰ ਦੇ ਜੂਸ ਦੇ ਵਿੱਚੋਂ ਜਿੰਨਾ ਕੁ ਪੀਣਾ ਹੈਗਾ ਤੁਸੀਂ ਜੇ ਛੋਟਾ ਗਲਾਸ ਲੈਂਦੇ ਤਾਂ 2 ਚਮਚੇ ਅਦਰਕ ਦਾ ਰਸ ਮਿਲਾ ਕੇ ਤੁਸੀਂ ਉਹ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਬਣਿਆ ਬਣਾਇਆ ਚੂਰਨ ਮਿਲਦਾ ਹੈਗਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ, ਅਬ ਪੀਤੀ ਕਰ ਚੂਰਨ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਨਹੀਂ ਤਾਂ ਫਿਰ ਤੁਸੀਂ 1 ਚਮਚਾ ਔਲਿਆਂ ਦਾ ਪਾਊਡਰ ਲੈ ਕੇ ਉਹ ਨਾਰੀਅਲ ਦੇ ਪਾਣੀ ਨਾਲ ਤੁਸੀਂ ਆਪਣੇ ਪੀਣਾ ਹੈਗਾ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਐਂ ਵੀ ਕਰ ਸਕਦੇ ਹੈਗੇ ਤੁਸੀਂ। ਵੀ ਥੋੜ੍ਹਾ ਥੋੜ੍ਹਾ ਉਹਨੇ ਭਾਵੇਂ 4 ਗ੍ਰਾਮ ਸੇਲੇ ਵੇ ਨਾਰੀਅਲ ਦਾ ਜੂਸ ਪਾਣੀ ਉਹਦੇ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਰੋਟੀ ਖਾਣੇ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਜਿਹਾ ਖਾ ਲਿਆ ਕਰੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਹੈਗਾ। ਨਹੀਂ ਤਾਂ ਔਲੇ ਦੇ ਚੂਰਨ ਦੇ ਵਿੱਚ ਵੀ ਓਨਾ ਹੀ ਔਲਿਆਂ ਦਾ ਚੂਰਨ ਲੈਣਾ, ਉਨੀ ਮਿਸ਼ਰੀ ਲੈਣੀ ਹੈਗੀ, ਇਹ ਮਿਲਾ ਕੇ ਰੱਖ ਲਓ। ਇਹ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ 1-2 ਚਮਚੇ ਆਪਣੇ ਲੈ ਲਏ। ਜਿਹੜੇ ਅੱਖਾਂ ਦੇ ਵਿੱਚੋਂ ਕਹਿੰਦੇ ਸੀਗੇ ਖਾਜ ਖੂਜੀ ਰਹਿੰਦੀ ਹੈਗੀ, ਯਸ, ਉਹ ਪਿਆਜ਼ ਦਾ ਰਸ ਲੈ ਸਕਦੇ 1 ਚਮਚਾ, ਗੁਲਾਬ ਜਲ 1 ਚਮਚਾ, ਇਹ ਮਿਕਸ ਕਰਕੇ ਆਪਣੇ ਤੁਸੀਂ 2-2 ਬੂੰਦਾਂ ਪਾ ਲਿਆ ਕਰੋ। ਇਹ ਵੀ ਠੀਕ ਰਹੂਗਾ। ਨਹੀਂ ਤਾਂ ਤੁਸੀਂ ਆਪਣੇ ਜਿਹੜੀ 30 ml ਦੀ ਸ਼ੀਸ਼ੀ ਦੀ ਹੁੰਦੀ ਨਹੀਂ ਅੱਖਾਂ ਦੀ ਦਵਾਈ ਦੀ, ਜਾਂ ਸਮਝ ਲਓ 4-5 ਚਮਚੇ ਗੁਲਾਬ ਜਲ ਲੈਣਾ ਹੈਗਾ ਤੁਸੀਂ, ਉਹਦੇ ਵਿੱਚੋਂ ਫਟਕੜੀ ਖਿੱਲ ਖੁੱਲ ਨਹੀਂ ਕਰਨੀ, ਅਸੀਂ ਸੁੱਕੀ ਫਟਕੜੀ ਪੀ ਕੇ 1 ਚੁਟਕੀ ਜਿਹੀ ਪਾ ਲਓ, ਬਸ ਬਾਹਲੀ ਨਹੀਂ ਪਾਉਣੇ ਦੀ ਲੋੜ। ਉਹ ਮਿਕਸ ਕਰ ਲਓ ਤੁਸੀਂ, ਉਹਨੇ 2-2 ਬੂੰਦਾਂ ਪਾ ਲਿਆ ਕਰੋ। ਅੱਖਾਂ ਦਾ ਸੋਜਾ, ਖੁਰਕ, ਲਾਲੀ ਸਭ ਪੱਕੀ 100% ਗਰੰਟੀ ਹੈ ਜਿਹਦੇ ਨਾਲ ਹਟ ਜੂਗਾ।
ਨਹੀਂ ਤਾਂ 6 ਚਮਚੇ ਤੁਸੀਂ ਸੰਤਰੇ ਦਾ ਰਸ ਕੱਢ ਲੈਣਾ ਹੈਗਾ, ਭੁੰਨ ਲਿਓ ਉਹਨੂੰ ਸਵਾਰ ਕੇ ਜਰਾ ਵੀ ਉਹਦੇ ਜਾਵੇ ਨਾ ਅੰਦਰ, ਅਤੇ 1 ਚਮਚਾ ਵਿੱਚੋਂ ਸ਼ਹਿਦ ਮਿਲਾ ਕੇ ਇਹ ਤੁਸੀਂ 2 ਬੂੰਦਾਂ ਪਾ ਲਿਆ ਕਰੋ। ਇਹਦੇ ਨਾਲ ਵੀ ਖਾਜ ਖੂਜ ਲਾਲੀ ਜਿਹੜੀ ਅੱਖਾਂ ਦੀ ਹਟ ਜਾਂਦੀ ਹੈ। ਨਹੀਂ ਤਾਂ ਆਪਣੇ ਥੋੜ੍ਹਾ ਜਿਹਾ ਸੁੱਕੇ ਧਨੀਆ ਪਾਣੀ ਦੇ ਵਿੱਚੋਂ, ਜਿਸ ਤਰ੍ਹਾਂ ਆਪਾਂ ਚਾਹ ਬਣਾਉਂਦੇ, ਇਸ ਤਰ੍ਹਾਂ ਸੁੱਕੇ ਧਨੀਏ ਦੀ ਚਾਹ ਬਣਾ ਕੇ ਐਨ ਚੰਗੀ ਤਰ੍ਹਾਂ ਭੁੰਨ ਲਿਆ ਉਹਨੂੰ ਕੱਪੜੇ ਦੇ ਵਿੱਚ ਮਾਨੂੰ, ਉਹ ਫਿਰ ਉਹੀ 2 ਬੂੰਦਾਂ ਪਾਈ ਚੱਲੋ। ਇਹਦੇ ਨਾਲ ਸਾਰੀ ਅੱਖਾਂ ਮਾ ਜਲਨ ਹੁੰਦੀ, ਦਰਦ ਹੁੰਦਾ, ਪਾਣੀ ਆਉਂਦਾ, ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਇਹਦੇ ਨਾਲ ਜੀ। ਘਰ ਦਾ ਸਿੱਧਾ ਇਲਾਜ ਹੈਗਾ ਇਹ। ਜਿਹੜੇ ਕਹਿੰਦੇ ਤੇ ਗੋਡਿਆਂ ਦਾ ਦਰਦ ਦੁਖਦਾ ਹੈਗਾ, ਗੋਡੇ 'ਚ ਦੁਖਦੇ ਹੈਗੇ, ਉਹ ਅਨਾਰ ਦੇ ਰਸ ਦੇ ਵਿੱਚ ਮੈਂ ਤੁਸੀਂ 2-3 ਚਮਚੇ ਅਦਰਕ ਦਾ ਰਸ ਮਿਲਾ ਕੇ ਪੀਣ ਲਾ ਜਾਓ, ਇਹ ਠੀਕ ਕਰ ਦਿੰਦੇ। ਫਿਰ ਸੁੰਡ, ਅਨਾਰ ਦਾਣਾ, ਕਾਲੀ ਮਿਰਚਾਂ, ਸੇਂਦਾ ਨੂਨ, ਬਾਇਬਡਿੰਗ, ਇਹ ਬਰਾਬਰ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ। 1 ਚਮਚਾ ਇਹਦਾ ਜਿਹੜਾ ਬਣੂਗਾ ਮਿਕਸ, ਅਤੇ ਅੱਧਾ ਚਮਚਾ ਸ਼ਹਿਦ, ਇਹ ਪਾ ਕੇ ਤੁਸੀਂ ਸਵੇਰ ਸਾਂਝ ਤੁਸੀਂ ਆਪਣੇ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਤੁਸੀਂ ਆਪਣੇ ਇਹਦੇ ਮਾਲਿਸ਼ ਕਰੇ ਕਰੋ ਇਹਦੇ ਗੋਡੇ 'ਤੇ, ਜਿਸ ਤਰ੍ਹਾਂ ਕਹਿੰਦੇ ਗੋਡੇ ਦੇ ਪਿੱਛੇ ਖੁੱਚ ਕੱਚਵਾਂ ਆਇਆ ਨਾ ਉੱਪਰ ਪਿੱਛੇ ਖੁੱਚ 'ਚ, ਇਹਦੀ ਸਰੋਂ ਦਾ ਤੇਲ ਲੈਣਾ 1 ਕੱਪ ਤੁਸੀਂ, ਉਹਦੇ ਵਿੱਚੋਂ 1 ਸਾਬਤਾ ਗਠਾ ਲਸਣ ਦਾ ਉਹ ਤੋੜ ਕੇ ਪਾ ਦੇਣਾ ਹੈਗਾ, ਅਤੇ ਇਹਦੇ ਵਿੱਚੋਂ ਥੋੜ੍ਹੀ ਜਿਹੀ ਆਪਣੇ ਕਾਲੀਆਂ ਮਿਰਚਾਂ 15-20 ਕਾਲੀਆਂ ਮਿਰਚਾਂ, 15-20 ਆਪਣੇ ਲੌਂਗ, ਅਤੇ 2-3 ਚਮਚੇ ਤੁਸੀਂ ਖਸਖਸ ਦੇ ਇਹ ਪਾਣੇ ਤਾਂ 1 ਚਮਚਾ ਜਵੈਣ ਦਾ ਪਾਉਣਾ ਹੈਗਾ। ਇਹਨੂੰ ਗਰਮ ਕਰ ਲੈਣਾ ਹੈਗਾ ਤੁਸੀਂ, ਜਦ ਸਾਰਾ ਲਸਣ ਤੈਰ ਕੇ ਉੱਪਰ ਆ ਜਾਵੇ, ਅੱਗ ਹੌਲੀ ਰੱਖਣੀ ਹੈ, ਬਾਹਲੀ ਤੇਜ਼ ਅੱਗ 'ਤੇ ਨਹੀਂ ਰੱਖਣਾ। ਇਹ ਜਦ ਪੂਰਾ ਤੈਰ ਕੇ ਲਸਣ ਉੱਪਰ ਆ ਜਾਵੇ ਤਾਂ ਸਮਝ ਲਓ ਸਾਰਾ ਤੇਲ ਤਿਆਰ ਹੈ। ਉਹਦੀ ਤੁਸੀਂ ਮਾਲਿਸ਼ ਕਰਨੀ ਹੈ ਇਹਦੇ ਨਾਲ ਬਹੁਤ ਵਧੀਆ ਚੰਗੀ ਤਰ੍ਹਾਂ ਹੈ। ਪਿੱਛੇ ਜਿਹੜੀ ਨਾੜਾਂ ਹੈਗੀਆਂ ਉਹਦੇ ਵਿੱਚੋਂ ਤੁਸੀਂ ਜ਼ਿਆਦਾ ਮਾਲਿਸ਼ ਕਰਨੀ, ਇਹ ਖੁਚੀ ਕਹਿੰਦੇ ਆਪਾਂ, ਤੇ ਆਪਣੇ ਗੋਡੇ ਉੱਤੇ ਸਾਰੇ ਚਾਰੇ ਪਾਸੇ ਮਾਲਿਸ਼ ਕਰਕੇ ਇਹ ਤੁਸੀਂ ਉਹਨੇ ਕਰੋ, ਬਹੁਤ ਵਧੀਆ ਆਰਾਮ ਰਹੂਗਾ ਤੁਹਾਨੂੰ ਇਹਦੇ ਨਾਲ। ਨਹੀਂ ਤਾਂ ਇਹ ਨਾਗਰ ਮੱਥਾ ਇੱਥੇ ਸਟੋਰਾਂ 'ਚ ਮਿਲ ਜਾਂਦਾ ਹੈਗਾ ਪਾਊਡਰ ਜਿਹਾ, 1 ਚਮਚਾ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ ਕਾਫੀ। ਜਾਂ ਫਿਰ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ 3 ਦਵਾਈਆਂ ਹੈਗੀਆਂ, ਬਰਾਬਰ ਲੈਣੀਆਂ ਹੈਗੀਆਂ। ਪੀ ਕੇ ਇਹਨਾਂ ਨੂੰ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਨਹੀਂ ਤਾਂ ਫਿਰ ਦੇਸੀ ਇਲਾਜ ਹੈਗਾ ਹਾਲੋਂ, ਕਲੌਂਜੀ, ਮੇਥੀ, ਅਜਵੈਨ, ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਇਹਦਾ ਸਵੇਰ ਨੂੰ ਕੋਸੇ ਪਾਣੀ ਨਾਲ, ਅਤੇ ਅੱਧਾ ਚਮਚਾ ਸ਼ਾਮ ਨੂੰ, ਇਹ ਵੀ ਗੋਡਿਆਂ ਦਾ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਐਲੋਵੀਰੇ ਦਾ ਗੁੱਦਾ ਲੈ ਲਓ ਤੁਸੀਂ 2 ਇੰਚ ਦਾ ਐਲੋਵੀਰੇ ਦਾ, ਉਹ ਕੱਢ ਕੇ ਅਤੇ ਉਹਦੇ ਵਿੱਚੋਂ ਥੋੜ੍ਹਾ ਘੀਵਾ ਫਰਾਈ ਪੈਨ ਨਾਲ ਥੋੜ੍ਹਾ ਜਿਹਾ ਘੀਵਾ ਭੁੰਨ ਲਓ ਉਹਨੂੰ, ਥੋੜ੍ਹੀ ਕਾਲੀ ਮਿਰਚ ਅਤੇ ਆਪਣਾ ਲੂਣ ਪਾ ਕੇ ਤੁਸੀਂ ਆਪਣੇ ਉਹ ਖਾ ਸਕਦੇ ਹੈਗੇ, ਇਹ ਵੀ ਠੀਕ ਰਹਿੰਦਾ ਦਰਦਾਂ ਨੂੰ। ਨਹੀਂ ਤਾਂ 2-3 ਤੁਸੀਂ ਆਪਣੇ ਅਖਰੋਟੇ ਖਾ ਲਿਆ ਕਰੋ, ਜਾਂ ਉਹਨੇ ਜਿਹੜੀ ਨਾਰੀਅਲ ਦੀ ਗਿਰੀ ਹੁੰਦੀ ਹੈ ਉਹ ਤੁਸੀਂ ਖਾ ਸਕਦੇ ਹੈਗੇ, ਮੇਥੀ ਖਾ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਇੱਕ ਹੋਰ ਦਵਾਈ ਬਣਾ ਲਓ ਤੁਸੀਂ, ਸਰੰਜਾਂ ਲੈਣੀਆਂ ਹੈਗੀਆਂ, ਮਿੱਠੀਆਂ ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਇਹਦਾ ਲੈ ਸਕਦੇ ਹੈਗੇ। ਜਿਹੜੇ ਸਰਦੀ ਜ਼ੁਕਾਮ ਵਾਸਤੇ ਕਹਿੰਦੇ ਸੀਗੇ ਫਲੂਜਾ, ਉਹ ਤਾਂ ਤੁਸੀਂ ਆਪਣੇ ਫਿਗ ਜਿਹੜੇ ਹੁੰਦੇ ਫਿਗ ਉਹ ਲੈ ਲਓ, 1-2 ਫਿਗ ਲੈ ਲਓ, 1 ਚਮਚਾ ਜੇ ਸਾਰੇ ਤੁਲਸੀ ਹੈਗੀ ਤਾਂ ਉਹਨੇ ਤੁਲਸੀ ਦਾ 5-7 ਪੱਤੇ ਪਾ ਲਏ, ਨਹੀਂ ਤਾਂ ਸੁੱਕੀ ਤੁਲਸੀ ਸਟੋਰਾਂ 'ਚ ਮਿਲ ਜਾਂਦੀ ਹੈਗੀ, ਬੇਸਲ ਪਾਊਡਰ ਲਿਖਿਆ ਹੁੰਦਾ ਉੱਤੇ, ਉਹ ਤੁਸੀਂ 1 ਚਮਚਾ ਪਾਉਣਾ ਹੈਗਾ। ਅਤੇ ਥੋੜ੍ਹਾ ਜਿਹਾ ਅਦਰਕ ਪਾ ਲੈਣਾ ਵਿੱਚੋਂ, 2-3 ਲੌਂਗ ਪਾ ਲੈਣੇ ਹੈਗੇ, 2-3 ਮਨੱਕੇ ਜਿਹੇ ਪਾ ਦਿਓ ਵਿੱਚ, 1-2 ਫਿੱਗ ਪਾ ਦਿਓ, ਇਹਦੀ ਚਾਹ ਜੀ ਬਣਾ ਕੇ ਪੀਓ, ਤੁਹਾਨੂੰ ਐਨ ਵਧੀਆ ਆਰਾਮ ਆ ਜਾਊਗਾ ਜੀ। ਜਾਂ ਫਿਰ ਨਹੀਂ ਤਾਂ ਉਹਨੇ ਤੇਜ਼ ਪੱਤਾ ਜਿਹੜਾ ਹੁੰਦਾ ਉਹਦੀ ਉਹ ਚਾਹ ਬਣਾ ਕੇ ਪੀਣ ਲੱਗ ਜਾਓ, ਇਹਦੇ ਨਾਲ ਸਾਰਾ ਸਿਰ ਦਰਦ ਠੀਕ ਹੋ ਜਾਂਦਾ, ਨੱਕ ਬਹਿੰਦਾ, ਛਿੱਕਾਂ ਆਉਂਦੀਆਂ, ਇਹੋ ਜਿਹੀਆਂ ਚੀਜ਼ਾਂ ਜੇ ਹੋਵੇ ਤਾਂ ਤੇਜ਼ ਪੱਤੇ ਦੀ ਚਾਹ ਬਹੁਤ ਵਧੀਆ ਰਹਿੰਦੀ ਹੈਗੀ ਇਹਦੇ ਵਿੱਚੋਂ, ਇਹ ਤੁਸੀਂ ਯੂਜ਼ ਕਰ ਲਓ। ਨਹੀਂ ਤਾਂ ਸਰੋਂ ਦੇ ਤੇਲ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਇਹਦੇ ਚਾਹੇ ਤਾਂ ਘਿਓ ਦੇ ਵਿੱਚੋਂ ਸਰੋਂ ਦਾ ਤੇਲ ਅਤੇ ਘਿਓ ਮਿਕਸ ਕਰਕੇ ਇਹਦੇ 2-2 ਬੂੰਦਾਂ ਕਰਨਾ ਤੁਸੀਂ ਉਹਨੇ ਨੱਕ 'ਚ ਪਾਉਣੀਆਂ ਹੈਗੀਆਂ। ਨਹੀਂ ਤਾਂ ਦੁੱਧ ਦੇ ਵਿੱਚ ਵੀ, ਜੇ ਨਹੀਂ ਘਿਓ ਪਾਉਣਾ ਤਾਂ ਦੁੱਧ ਦੇ ਵਿੱਚ ਵੀ ਥੋੜ੍ਹਾ ਜਿਹਾ 4 ਬੂੰਦਾਂ ਉਹਦੀਆਂ ਪਾ ਲਈਆਂ, 4 ਬੂੰਦਾਂ ਸਰੋਂ ਦੇ ਤੇਲ ਦੀਆਂ ਮਿਕਸ ਕਰਕੇ ਇਹ ਤੁਸੀਂ ਆਪਣੇ ਪਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਸ਼ਤਾਵਰ 10 ਗ੍ਰਾਮ ਲੈਣਾ ਹੈਗਾ, ਸੌਂਫ ਲੈਣੀ ਹੈਗੀ 20 ਗ੍ਰਾਮ,
ਕੁਜਾ ਮਿਸ਼ਰੀ ਲੈਣੀ ਹੈਗੀ 30 ਗ੍ਰਾਮ। ਇਹਨਾਂ ਨੂੰ ਕਰਕੇ ਤੁਸੀਂ ਆਪਣੇ ਛੋਟੀ ਛੋਟੀ ਗੋਲੀਆਂ ਜਾਂ ਵੱਟ ਲੈਣੀਆਂ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੰਨੀ ਹੁੰਦੀਆਂ ਜੀ। ਇਹ ਤੁਸੀਂ ਲੈਣੀਆਂ ਹੈਗੀਆਂ 1 ਜਾਂ 2 ਗੋਲੀਆਂ ਲੈਣੀਆਂ ਹੈਗੀਆਂ। ਬਨਕਸ਼ਾਂ ਤੁਹਾਨੂੰ ਮਿਲ ਜਾਂਦੀਆਂ ਇੱਥੇ ਸਟੋਰਾਂ 'ਚ, ਆਪਣੇ ਇੰਡੀਅਨ ਸਟੋਰਾਂ 'ਚ ਪਈਆਂ ਹੈਗੀਆਂ। ਬਨਕਸ਼ਾਂ ਦੀ ਉਹਦੀ ਚਾਹ ਜਿਹੀ ਬਣਾ ਕੇ ਉਹਦੇ ਨਾਲ ਤੁਸੀਂ ਲੈਣੀਆਂ ਹੈਗੀਆਂ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜੇ ਤੁਹਾਨੂੰ ਨਜ਼ਲਾ ਜ਼ੁਕਾਮ ਖਾਂਸੀ ਬੁਖਾਰ ਜਾਂ ਛਾਤੀ ਨਾਲ ਖੜਖੜਾਹਟ ਜਿਹੀ ਹੁੰਦੀ ਹੈ, ਇਹਦੇ ਵਿੱਚੋਂ ਵੀ ਇਹੀ ਇਲਾਜ ਹੈ ਤੁਹਾਡਾ। ਸੁੰਡ, ਦਾਲਚੀਨੀ, ਛੋਟੀ ਇਲਾਇਚੀ, ਸੌਂਫ, ਤੁਲਸੀ ਅਤੇ 2 ਕੁ ਲੌਂਗ, ਇਹਦੀ ਚਾਹ ਬਣਾ ਕੇ ਤੁਸੀਂ ਦਿਨ 2-3 ਵਾਰੀ ਪੀ ਲਿਆ ਕਰੋ। ਇਹ ਵੀ ਠੀਕ ਰਹੂਗੀ ਤੁਹਾਨੂੰ। ਜੇ ਅੱਗੇ ਲੀਵਰ ਵਾਸਤੇ ਪੁੱਛਦੇ ਸੀਗੀ, ਲੀਵਰ ਵਧਿਆ ਵਾ ਹੈਗਾ। ਲੀਵਰ ਮਤਲਬ ਗਾਜਰਾਂ ਦਾ ਜੂਸ ਵਧੀਆ ਚੀਜ਼ ਰਹੂਗਾ ਜੀ ਤੁਹਾਨੂੰ। ਗਾਜਰਾਂ ਦਾ ਜੂਸ ਕੱਢਣਾ ਤੁਸੀਂ ਜਿੰਨਾ ਕੁ ਪੀਣਾ ਹੈਗਾ, ਉਹਦੇ ਵਿੱਚ ਮੈਂ ਅੱਧਾ ਕੁ ਨਿੰਬੂ ਨਿਚੋੜ ਲਿਓ ਅਤੇ ਥੋੜ੍ਹੀ ਵਿੱਚੋਂ ਹਲਦੀ, ਚਾਹੇ ਦਹੀਂ ਪਾ ਕੇ ਪੀ ਲਓ, ਨਹੀਂ ਤਾਂ ਜੇ ਇਕੱਲਾ ਜੂਸ ਅਤੇ ਨਿੰਬੂ ਦਾ ਜੂਸ ਮਿਕਸ ਕਰਕੇ ਪੀਣਾ ਹੈਗਾ ਇਹ ਪੀ ਲਓ। ਅਤੇ ਫਿਰ ਹਲਦੀ ਤੁਸੀਂ ਦਹੀਂ ਦੀ ਕੌਲੀ ਦੇ ਵਿੱਚ ਅੱਧਾ ਕੁ ਚਮਚਾ ਹਲਦੀ ਪਾ ਕੇ ਇਹ ਖਾਣੀ ਹੈਗੀ ਰੋਜ਼। ਫਿਰ ਗਰੇਪ ਫਰੂਟ ਦਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਔਕਾਤ ਦਾ ਗੁੱਦਾ ਜਿਹੜਾ ਹੁੰਦਾ ਉਹ ਲੈ ਲੈਣਾ ਅਤੇ ਵਿੱਚੋਂ 10 ਕੁ ਗ੍ਰਾਮ 2 ਇੰਚ ਦਾ ਟੁਕੜਾ ਹੋ ਜਾਊਗਾ ਸਮਝ ਲਓ ਉਹਦਾ, ਅਤੇ ਥੋੜ੍ਹਾ ਜਿਹਾ ਆਪਣੇ ਨੂੰ ਸੀ ਸਾਲਟ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵਧੀਆ ਚੀਜ਼ ਰਹੂਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਮਲੱਠੀ, ਸੌਂਫ, ਛੋਟੀ ਇਲਾਇਚੀ ਇਹ ਬਣਾ ਕੇ ਤੁਸੀਂ ਪਾਊਡਰ 'ਚ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਵੀ ਠੀਕ ਰਹੂਗਾ ਇਹਦੇ ਤੁਹਾਡੇ ਵਾਸਤੇ। ਫਿਰ ਸੌਗੀ ਵਧੀਆ ਚੀਜ਼ ਹੈਗੀ। 20-25 ਦਾਣੇ ਤੁਸੀਂ ਸੌਗੀ ਦੇ ਪਾਣੀ ਵਿੱਚ ਭਿਓ ਕੇ ਰੱਖ ਦੇਣੇ ਹੈਗੇ ਅਤੇ ਸਵੇਰ ਨੂੰ ਉੱਠ ਕੇ ਆਪਣੇ ਗਲੇ ਸੌਗੀ ਖਾ ਲਓ, ਗਲੇ ਪਾਣੀ ਪੀ ਲਓ, ਗੁੱਡ ਰਹੂਗਾ ਤੁਹਾਨੂੰ ਇਹ। ਅਤੇ ਮੁਰਲੀ ਦੇ ਪੱਤਿਆਂ ਦਾ ਰਸ ਕੱਢ ਕੇ ਉਹ ਤੁਸੀਂ ਪੀ ਸਕਦੇ ਹੈਗੇ। ਚੁਕੰਦਰ ਦਾ ਰਸ ਪੀ ਸਕਦੇ ਹੈਗੇ। ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਲਿਓ ਇਹਦੇ ਵਿੱਚੋਂ। ਚੁਕੰਦਰ ਦਾ ਰਸ ਜੇ ਕੱਢਣਾ ਉਹਦੇ ਵਿੱਚੋਂ 2 ਚਮਚੇ ਅਦਰਕ ਦਾ ਰਸ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਲੌਕੀ ਦਾ ਜੂਸ ਕੱਢ ਕੇ ਤੁਸੀਂ ਆਪਣੇ ਜਿੰਨਾ ਕੁ ਪੀਣਾ ਹੈਗਾ ਅੱਧਾ ਪੌਣਾ ਗਲਾਸ, ਉਹਦੇ ਵਿੱਚੋਂ ਅੱਧਾ ਚਮਚਾ ਹਲਦੀ ਦਾ ਅਤੇ ਥੋੜ੍ਹਾ 2 ਚਮਚੇ ਧਨੀਏ ਦੇ ਜੂਸ ਕੱਢ ਕੇ ਕਾਲਾ ਲੂਣ ਪਾ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਸੀਂ ਆਪਣੇ ਇਹਦੇ ਵਿੱਚ ਮੈਂ ਤੁਸੀਂ ਗਲੋਹ ਦਾ ਰਸ, ਇੱਥੇ ਗਲੋਹ ਦਾ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਸ਼ੀਸ਼ਿਆਂ 'ਚ, ਉਹ 3 ਹਿੱਸੇ ਲੌਕੀ ਦਾ ਜੂਸ ਪਾ ਲਓ ਜਾਂ 2 ਹਿੱਸੇ ਲੌਕੀ ਦਾ ਜੂਸ ਪਾ ਲਓ। ਉਸ ਤੋਂ ਅੱਧਾ ਤੁਸੀਂ ਆਪਣੇ ਗਲੋਹ ਦਾ ਰਸ ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਬੈਂਗਣਾ ਦਾ ਭਰਥਾ ਇਹਦੇ ਵਿੱਚੋਂ ਚੰਗਾ ਰਹਿੰਦਾ। ਇਹ ਲੂਣ ਮਿਰਚ ਥੋੜ੍ਹਾ ਮਿਰਚਾਂ ਘੱਟ ਰੱਖੋ। ਬੈਂਗਣਾ ਦਾ ਭਰਥਾ ਹੀ ਖਾਈ ਚੱਲੋ, ਇਹ ਵੀ ਠੀਕ ਕਰ ਦਿੰਦਾ ਲੀਵਰ ਨੂੰ। ਫਿਰ ਕਰੇਲੇ ਦਾ ਰਸ ਇਹਦੇ ਵਿੱਚੋਂ ਵਧੀਆ ਹੈਗਾ ਜੀ। ਕਰੇਲੇ ਦਾ ਰਸ ਤੁਸੀਂ ਆਪਣੇ ਠੀਕ ਕਰ ਸਕਦੇ ਆ। ਅੱਛਾ, ਫਿਰ ਔਲੇ ਦਾ ਜੂਸ 4-5 ਚਮਚੇ ਤੁਸੀਂ ਔਲੇ ਦਾ ਜੂਸ ਲੈਣਾ। ਉਹਦੇ ਵਿੱਚੋਂ ਤੁਸੀਂ ਇੱਕ ਮੱਗ ਜਿਹੜੀ ਹੁੰਦੀ ਮਗਾਂ, ਇੱਕ ਮੱਗ ਪੀਸ ਕੇ ਉਹਦਾ ਪਾਊਡਰ ਜਿਹਾ ਚਾਹੇ ਤਾਂ ਔਲੇ ਦੇ ਜੂਸ ਵਿੱਚ ਲੈ ਲਓ, ਚਾਹੇ ਉਹਨੇ ਫੱਕੀ ਲੈ ਕੇ ਇਹਦੀ ਮੱਗ ਦੀ ਅਤੇ ਉੱਪਰ 'ਤੇ ਔਲੇ ਦਾ ਜੂਸ ਪੀ ਲਓ। ਇਹ ਪਾਣੀ ਦੇ ਗਲਾਸ ਨਾਲ 3-4 ਚਮਚੇ ਆਪਣੇ ਔਲੇ ਦਾ ਜੂਸ ਪਾ ਦੇਣਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹ ਬੰਸ ਲੋਸ਼ਨ ਤੁਹਾਨੂੰ ਮਿਲ ਜਾਵੇ, ਇਹ ਵੀ ਵਧੀਆ ਚੀਜ਼ ਹੈ ਜੀ। ਬੰਸ ਲੋਸ਼ਨ ਕਹਿੰਦੇ ਛੋਟੇ ਛੋਟੇ ਹੁੰਦੇ ਜੀ, ਦਾਣੇ ਜੀ ਚਿੱਟੇ ਚਿੱਟੇ ਜਿਸ ਤਰ੍ਹਾਂ ਨੇ, ਉਹ ਤੁਸੀਂ ਅਨਾਰ ਦੇ ਜੂਸ ਨਾਲ ਲੈ ਲਓ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਲੀਵਰ ਵਾਸਤੇ। ਨਹੀਂ ਤਾਂ ਪਿਆਜ਼ ਦਾ ਰਸ ਕੱਢ ਲਓ, ਅੱਧਾ ਕੱਪ ਪਿਆਜ਼ ਦਾ ਰਸ, 4 ਚਮਚੇ ਵਿੱਚੋਂ ਸ਼ਹਿਦ ਪਾ ਲਓ, ਉਹ ਆਪਣੇ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਜਿਹੜੇ ਕਹਿੰਦੇ ਸੀਗੇ ਆਪਣੇ ਦਿਮਾਗੀ ਪਰੇਸ਼ਾਨੀ ਜੀ ਰਹਿੰਦੀ ਹੈਗੀ ਆ, ਕੋਈ ਕਮਜ਼ੋਰੀ ਹੈਗੀ ਦਿਮਾਗ 'ਚ ਬ੍ਰੇਨ ਦੀ, ਉਹਦੇ ਵਿੱਚੋਂ ਤੁਸੀਂ 2 ਚਮਚੇ ਸ਼ੱਕਰ ਦੇ ਅਤੇ 1 ਚਮਚਾ ਤਿਲਾਂ ਦਾ ਇਹ ਰੋਜ਼ ਖਾਓ। ਜਿਨ੍ਹਾਂ ਦੀ ਯਾਦਦਾਸ਼ਤ ਘੱਟ ਹੈ ਜਾਂ ਕੰਪਿਊਟਰ 'ਤੇ ਕੰਮ ਕਰਦੇ ਹੈਗੇ, ਥੱਕੇ ਜਿਹਾ ਰਹਿੰਦਾ ਬ੍ਰੇਨ, ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ। ਕੰਪਿਊਟਰ ਦਾ ਅੱਜ ਕੱਲ੍ਹ ਤਾਂ ਸਾਰੇ ਕੰਮ ਕਰਦੇ ਹੈਗੇ। ਇਹ ਉਹਨੇ ਖੁਰਾਕ ਜੀ ਉਹ ਵਧਾ ਲਓ, ਸ਼ਾਮ ਨੂੰ ਉਹਨੇ ਕੰਮ ਉੱਤੇ ਹਟ ਕੇ ਜਾਂਦਾ ਨੇ ਇਹ ਲੈ ਲਿਆ ਆਰਾਮ ਨਾਲ, ਗਲੇ ਠੀਕ ਰਹੂ ਦਿਮਾਗ, ਬ੍ਰੇਨ ਪ੍ਰੈਸ਼ਰ ਨਹੀਂ ਪੈਂਦਾ ਦਿਮਾਗ 'ਤੇ। ਜਾਂ ਫਿਰ ਤੁਸੀਂ ਇਹਦੇ ਵਿੱਚ ਜਿਹੜਾ ਅੰਬ ਦਾ ਜੂਸ ਹੁੰਦਾ ਪਿਓਰੇ ਜਿਹਾ ਜਿਹੜਾ ਹੁੰਦਾ, ਉਹ 50 ਕੁ ਗ੍ਰਾਮ ਲੈ ਕੇ ਵਿੱਚੋਂ ਦੁੱਧ ਦੇ ਵਿੱਚ ਮਿਕਸ ਕਰਕੇ ਤੁਸੀਂ 2 ਚਮਚੇ ਵਿੱਚੋਂ ਅਦਰਕ ਦਾ ਰਸ ਪਾ ਲੈਣਾ। ਇਹ ਤੁਸੀਂ ਉਹਨੇ ਲੈ ਸਕਦੇ ਹੈਗੇ।
ਫਿਰ ਨਹੀਂ ਤਾਂ 1 ਚਮਚਾ ਤੁਸੀਂ ਬ੍ਰਹਮੀ ਪਾਊਡਰ ਦੇ ਲੈ ਲਓ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 50 ਗ੍ਰਾਮ ਸੌਂਫ ਲੈਣੀ ਹੈਗੀ, 50 ਗ੍ਰਾਮ ਮਿਸ਼ਰੀ ਲੈਣੀ ਹੈਗੀ, ਇਹ ਇਕੱਠੇ ਕਰਕੇ ਰੱਖ ਲਓ ਤੁਸੀਂ, ਅਤੇ ਚਮਚਾ ਸਵੇਰ ਨੂੰ ਖਾ ਲਿਆ, ਚਮਚਾ ਕੁ ਸ਼ਾਮ ਨੂੰ ਖਾ ਲਿਆ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਬ੍ਰੇਨ ਟੋਨਿਕ ਵਾਸਤੇ, ਤੁਸੀਂ ਲੈ ਸਕਦੇ ਹੈਗੇ ਚਾਹੇ ਤਾਂ 5 ਦਾਖਾਂ ਲੈ ਲਈਆਂ, 100 ਗਈ 5 ਬਦਾਮ, 5-7 ਕਾਲੀਆਂ ਮਿਰਚਾਂ, ਫਿਰ ਤੁਸੀਂ ਮੂੰਹਾਂ ਪਾ ਕੇ ਚੱਬ ਕੇ ਇਹ ਖਾ ਲਿਆ ਕਰੋ, ਇਹ ਵੀ ਬ੍ਰੇਨ ਵਾਸਤੇ ਵਧੀਆ। ਨਹੀਂ ਤਾਂ ਫਿਰ 15 ਗ੍ਰਾਮ ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 200 ਗ੍ਰਾਮ, ਇਹ ਮਿਕਸ ਕਰਕੇ ਰੱਖ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ, ਇਹ ਵੀ ਬ੍ਰੇਨ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਉਹਨੇ ਇੱਕ ਮਿੰਟ, ਜਿਹੜੇ ਮਸੂੜਿਆਂ ਦਾ ਕਹਿੰਦੇ ਸੀਗੇ, ਮਸੂੜੇ ਫੁੱਲੇ ਪਏ ਹੈਗੇ, ਉਹ ਉਹਨੇ ਨਿੰਮ ਦਾ ਤੇਲ ਲਗਾ ਸਕਦੇ ਹੈਗੇ ਜੀ। ਨਹੀਂ ਤਾਂ ਜਿਹੜੇ ਫਿੱਗ ਹੁੰਦੇ ਉਹਨਾਂ ਨੂੰ ਪਾਣੀ ਨਾਲ ਉਬਾਲ ਕੇ 2-4 ਨੂੰ, ਉਹਦਾ ਚਾਹ ਜੀ ਮੰਗਣਾ ਚੰਗੀ ਤਰ੍ਹਾਂ ਉਬਾਲ ਲੈਣਾ, ਉਹਦੀ ਕੋਲੀਆਂ ਕਰ ਲਓ, ਇਹ ਮਸੂੜਿਆਂ ਵਾਸਤੇ ਠੀਕ ਹੈਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਕਾਲੀ ਮਿਰਚਾਂ ਅਤੇ ਲੌਂਗ, ਇਹ ਬਰਾਬਰ ਲੈਣੇ, 50-50 ਗ੍ਰਾਮ ਲੈ ਲਓ ਤੁਸੀਂ, ਇਹਨਾਂ ਨੂੰ ਪੀ ਲੈਣਾ ਹੈਗਾ। ਇਹਦੇ ਵਿੱਚ ਤੁਸੀਂ ਅੰਦਾਜ਼ੇ ਨਾਲ 25 ਕੁ ਗ੍ਰਾਮ ਚੌਥਾ ਹਿੱਸਾ ਜਾਂ 2 ਚਮਚੇ ਸਮਝ ਲਓ, 2 ਚਮਚੇ ਬਹੁਤ ਹੋਣਗੇ, ਭਾਰੀ ਹੁੰਦਾ ਹੈ। ਇਹ ਮਿਕਸ ਕਰ ਲੈਣਾ, ਨਸ਼ਾਦਰ ਠਿਕਰੀ, ਇਹ ਤੁਸੀਂ ਇਹਦਾ ਮੰਜਨ ਜਿਹਾ ਬਣਾ ਕੇ ਕਰੋ, ਦੰਦਾਂ ਦੀ ਸਾਰੀ ਕੋਈ ਬਿਮਾਰੀ ਹੈਗੀ ਮਸੂੜਿਆਂ ਦੀ, ਐਨ 1 ਹਫ਼ਤੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਵੀ ਐਨ ਸਾਰੇ ਥਾਰੇ ਮਸੂੜੇ ਮਸਾੜੇ ਜਿਹੜੇ ਦੁਖਦੇ ਹੈਗੇ ਉਹ ਐਨ ਠੀਕ ਹੋ ਜੂਗੇ ਇਹਦੇ ਨਾਲ ਜੀ, ਪੱਕੀ ਗਰੰਟੀ ਵਾਲਾ ਕੰਮ ਹੈਗਾ। ਇਹ ਤੁਸੀਂ ਲੈ ਸਕਦੇ। ਨਹੀਂ ਤੁਹਾਨੂੰ ਨਸ਼ਾਦਰ ਠਿਕਰੀ ਮਿਲਦਾ ਤਾਂ ਸਿੰਧਾ ਨੂਣੇ ਤੁਸੀਂ 2 ਚਮਚੇ ਪਾ ਸਕਦੇ ਹੈਗੇ ਉਹਦੇ ਵਿੱਚੋਂ, ਲੌਂਗ ਅਤੇ ਕਾਲੀ ਮਿਰਚਾਂ ਦੇ ਵਿੱਚੋਂ। ਅੱਛਾ, ਨਹੀਂ ਤਾਂ ਜਿਹੜੇ ਅਨਾਰ ਦੇ ਪੱਤੇ ਹੁੰਦੇ ਇਹਨਾਂ ਨੂੰ ਸੁਕਾ ਕੇ ਇਹਦਾ ਚੂਰਨ ਜਿਹਾ ਬਣਾ ਲਓ, ਮੰਜਨ ਜਿਹਾ, ਉਹ ਮਸੂੜਿਆਂ 'ਤੇ ਉਹਨੇ ਲਗਾਉਣਾ ਹੈਗਾ। ਇਹਦੇ ਨਾਲ ਵੀ ਥਾਰੇ ਆਪਣੇ ਦੰਦ ਜਿਹੜੇ ਹਿਲਦੇ ਆ ਉਹ ਠੀਕ ਹੋ ਜਾਂਦੇ, ਮਸੂੜਿਆਂ 'ਤੇ ਪੀਕ ਪੂਕ ਆਉਂਦੀ ਹੈ ਉਹ ਆਪਣੇ ਠੀਕ ਨਿਕਲ ਹੋ ਜਾਂਦੀ ਹੈ ਜੀ ਇਹਦੇ ਨਾਲ ਜੀ। ਨਹੀਂ ਤਾਂ ਉਹਨੇ ਪਿਆਜ਼, ਨਹੀਂ ਪਿਆਜ਼ ਜਿਹੜਾ ਹੁੰਦਾ ਉਹ ਵੀ ਵਧੀਆ ਚੀਜ਼ ਹੈ ਇਹਦੇ ਵਾਸਤੇ। ਦੰਦੀਆਂ ਵੱਢ ਕੇ ਉਹਨੂੰ ਚੱਬ ਕੇ ਥੋੜ੍ਹਾ ਬਸ ਬਾਹਰ ਤੁੱਕੀ ਚੱਲੋ, 2 ਮਿੰਟ ਮੂੰਹ ਰੱਖ ਲਿਆ, ਚੱਬੀ ਗਏ, ਸਮਝ ਐਂ ਚੂਰਾ ਜਾਊਗਾ, ਬਾਹਰ ਤੁੱਕਤਿਆ। ਇਹੀ ਅੱਧਾ ਕੁ ਪਿਆਜ਼ ਦੇ ਨਾਲ ਤੁਸੀਂ ਕਰ ਲਓ, ਅੱਧੇ ਪਿਆਜ਼ ਹੀ ਬਹੁਤ ਹੋਊਗਾ ਇੰਨਾ ਤਾਂ, ਇਹਦੇ ਨਾਲ ਕਰ ਲਓ, ਇਹਦੇ ਨਾਲ ਵੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਨਹੀਂ ਤਾਂ ਜਿਹੜੀ ਮੋਟੀ ਕਾਲੀ ਇਲਾਇਚੀ ਹੁੰਦੀ ਹੈ ਉਹ ਹੀ ਮੂੰਹ ਪਾ ਕੇ ਹੌਲੀ ਚੱਬੀ ਚੱਲੋ, ਉਹਦੇ ਨਾਲ ਠੀਕ ਹੋ ਜਾਂਦੇ ਆ ਮਸੂੜੇ। ਨਹੀਂ ਤਾਂ ਔਲੇ ਦੇ ਚੂਰਨ ਲੈ ਕੇ, ਔਲਿਆਂ ਦਾ ਚੂਰਨ ਲੈ ਕੇ ਉਹਦੇ ਵਿੱਚ ਮੈਂ ਸਰੋਂ ਦਾ ਤੇਲ ਮਿਲਾ ਕੇ ਇਹ ਤੁਸੀਂ ਆਪਣੇ ਮਸੂੜਿਆਂ 'ਤੇ ਕਰ ਲਓ, ਲਗਾ ਲਓ, ਇਹ ਵੀ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਹੱਥਾਂ ਪੈਰਾਂ ਨਾਲ ਜਲਨ ਜੀ ਹੁੰਦੀ ਹੈਗੀ, ਉਹ ਆਪਣਾ ਤੁਸੀਂ ਸੌਂਫ, ਧਨੀਆ, ਮਿਸ਼ਰੀ, ਇਹ ਬਰਾਬਰ ਲੈ ਕੇ 3 ਚੀਜ਼ਾਂ 2 ਚਮਚੇ ਸਵੇਰ ਨੂੰ ਖਾ ਲਓ, 2 ਚਮਚੇ ਸ਼ਾਮ ਨੂੰ ਖਾ ਲਓ। ਜਾਂ ਫਿਰ ਤੁਸੀਂ ਆਪਣੇ ਸ਼ਤਾਵਰ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਫਿਰ ਇਹਦੇ ਵਿੱਚ ਕਲੌਂਜੀ ਅਤੇ ਅਲਸੀ ਇਹ ਬਰਾਬਰ ਲੈਣੀ ਆ, 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਹਾਨੂੰ ਔਲਿਆਂ ਦਾ ਮੁਰੱਬਾ ਵਧੀਆ ਰਹੂਗਾ, ਉਹ ਖਾ ਲਿਆ ਕਰੋ। ਗੁਲਕੰਦ ਖਾ ਲਿਆ ਕਰੋ, ਇਹ ਪਿੰਡਾਂ 'ਤੇ ਜਾਂ ਸਿਰਮਾਂ 'ਤੇ ਸੇਕ ਸੁੱਕ ਜਿਹਾ ਨਿਕਲਦਾ ਹੈਗਾ, ਉਹ ਵੀ ਠੀਕ ਹੋ ਜਾਂਦਾ ਇਹਨਾਂ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਲੱਤਾਂ ਨਹੀਂ ਕੰਮ ਕਰਦੀਆਂ, ਜਾਨ ਜੀ ਨਹੀਂ ਹੈਗੀ ਲੱਤਾਂ 'ਚ, ਉਹ ਆਪਣੇ ਤੁਸੀਂ ਨਿੰਬੂ, ਔਲਾ, ਸੰਤਰਾ, ਅਮਰੂਦ ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਜ਼ਿਆਦਾ ਯੂਜ਼ ਕਰੋ। ਫਿਰ ਇਹਦੇ ਵਿੱਚੋਂ ਤੁਹਾਨੂੰ ਕਿਸ਼ੋਰ ਗੂਗਲ ਦੀਆਂ ਜੇ ਤੁਹਾਨੂੰ ਗੋਲੀਆਂ ਮਿਲਦੀਆਂ, ਕਿਸ਼ੋਰ ਗੂਗਲ, ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ, ਇਹ ਵੀ ਸਾਰੀ ਉਹਨੇ ਠੀਕ ਹੋ ਜਾਏਗੀ ਲੱਤਾਂ ਇਹਦੇ ਨਾਲ ਜੀ। ਜਿਹੜੇ ਸੰਗ੍ਰਹਿਣੀ ਵਾਸਤੇ ਪੁੱਛਦੇ ਸੀਗੇ ਵੀ ਬਾਥਰੂਮ ਜਾਂਦੇ ਹੈਗੇ ਰੋਟੀ ਰਾਟੀ ਖਾ ਕੇ, ਇਹਦੇ ਵਿੱਚ ਮੈਂ ਤੁਹਾਨੂੰ ਲੀਚੀ ਦਾ ਜੂਸ ਵਧੀਆ ਰਹੂਗਾ, ਦਹੀਂ ਦੀ ਲੱਸੀ ਦੇ ਵਿੱਚ ਮੈਂ ਥੋੜ੍ਹੀ ਜਿਹੀ ਹਿੰਗ ਪਾ ਕੇ ਤੁਸੀਂ ਖਾ ਲਿਆ ਕਰੋ, ਉਹ ਠੀਕ ਰਹੂਗੀ ਇਹਦੇ ਵਿੱਚ। ਨਹੀਂ ਤਾਂ 1 ਮਾਜੂ ਫਲ ਲੈਣਾ ਹੈਗਾ ਤੁਸੀਂ, ਦੁੱਧ ਪਾ ਘਸਾ ਕੇ ਉਹਨੂੰ, ਉਹ ਘਸ ਜਾਂਦਾ ਹੁੰਦਾ ਜਾਂ ਲੇਪ ਜਿਹਾ ਬਣ ਜੂਗਾ, ਉਹ ਖਾ ਲੈਣਾ ਤੁਸੀਂ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਸੁੰਡ ਦੀ ਉਹ ਟਰਾਈ ਕਰ ਲਓ, 1 ਚਮਚਾ ਪਾਣੀ ਦੇ ਵਿੱਚੋਂ ਭਿਓ ਕੇ ਰੱਖ ਲਿਆ,
ਤੇ ਉਹ ਆਪਣੇ ਨਿਤਰਿਆ ਪੀ ਲਿਆ ਜੀ। ਇਹ ਟਰਾਈ ਕਰਕੇ ਦੇਖ ਸਕਦੇ ਹੈਗੇ ਤੁਸੀਂ। ਫਿਰ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ ਤੁਸੀਂ, ਉਹ ਵਧੀਆ ਚੀਜ਼ ਰਹੂਗੀ। ਨਹੀਂ ਤਾਂ ਸਮਾਂ ਤੇ ਦੇਸੀ ਇਲਾਜ ਜਮਾਂ ਤੇ ਹੀ ਸੌਖਾ। 100 ਗ੍ਰਾਮ ਤੁਸੀਂ ਸੁੱਕਾ ਧਨੀਆ ਲੈ ਲੈਣਾ ਹੈਗਾ, ਉਹਨੂੰ ਪੀ ਲੈਣਾ ਹੈਗਾ। ਪੀ ਕੇ ਆਪਣੇ 25 ਗ੍ਰਾਮ ਵਿੱਚ ਕਾਲਾ ਲੂਣ ਪਾ ਲੈਣਾ। ਇਹਦਾ ਫਿਰ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, 3 ਟਾਈਮ ਐ ਲੈ ਚੱਲੋ। ਮੂੰਹ ਪਾ ਕੇ ਚੂਸ ਲਿਆ ਆਪਣੇ, ਠੀਕ ਹੋ ਜੂਗਾ ਇਹਦੇ ਨਾਲ। ਨਹੀਂ ਤਾਂ ਆਪਣੇ ਜੇ ਤੁਹਾਨੂੰ ਕਈ ਵਾਰੀ ਅੰਤੜੀਆਂ ਵੀ ਕਮਜ਼ੋਰ ਦੀਆਂ ਹੋ ਜਾਂਦੀਆਂ, ਇਹਦੇ ਕਰਕੇ ਵੀ ਸ਼ਾਇਦ ਹੋ ਸਕਦਾ ਹੈਗਾ। ਤਾਂ ਇਹਦੇ ਵਿੱਚ ਕੋਈ ਜਿਹੜੀ ਪਾਣਵਾਂ ਸੁਪਾਰੀਆਂ ਖਾਂਦੇ ਆਪਾਂ, ਸੁਪਾਰੀਆਂ, ਉਹ ਤੁਸੀਂ ਆਪਣੇ ਪਾਣੀ ਨਾਲ ਥੋੜ੍ਹੀ 1 ਸੁਪਾਰੀ ਸਮਝ ਲਓ ਬਹੁਤ ਹੈ। ਜੇ ਟੁਕੜੇ ਹੋਏ ਤਾਂ ਕਈ ਵਾਰੀ ਨਹੀਂ ਪੂਰੀ ਸੁਪਾਰੀ ਮਿਲਦੀ ਤਾਂ ਛੋਟੇ ਜਿਹੇ ਟੁਕੜੇ ਹੁੰਦੇ, ਸਭ ਪਾਣਵਾਂ ਲਗਾ ਕੇ ਖਾਂਦੇ ਹਾਂ ਆਪਾਂ। ਉਹ 10-15 ਟੁਕੜੇ ਛੋਟੇ ਛੋਟੇ ਜਿਹੇ ਸਾਰੇ ਕੱਟੇ ਪਏ ਹੈਗੇ, ਸੁਪਾਰੀ ਕੱਟੀ ਵੀ, ਤਾਂ 10-12 ਟੁਕੜੇ ਤੁਸੀਂ ਆਪਣੇ ਪਾਣੀ ਵਾਂ 1 ਲੀਟਰ ਪਾਣੀ ਵਾਂ ਨਾ ਅੱਧੇ ਲੀਟਰ 400 ਗ੍ਰਾਮ ਪਾਣੀ ਦੇ ਵਿੱਚੋਂ 1.5 ਕੱਪ ਪਾਣੀ ਵਾਂ ਚੰਗੀ ਤਰ੍ਹਾਂ ਉਬਾਲ ਲਓ ਉਹਨੂੰ। ਇਹ ਤੁਸੀਂ ਆਪਣੇ ਪੀਓ। ਜੇ ਕੋਈ ਥਰੀਆਂ ਥੜੀਆਂ ਦੀ ਆਪਣੇ ਪ੍ਰੋਬਲਮ ਹੋ ਗਈ ਤਾਂ ਇਹਦੇ ਨਾਲ ਠੀਕ ਹੋ ਜੂਗੀ। ਫਿਰ ਤੁਸੀਂ 2 ਚਮਚੇ 7 ਇਸਬਗੋਲ ਜਿਹੜਾ ਹੁੰਦਾ ਉਹ ਲੈ ਕੇ ਅਨਾਰ ਦੇ ਜੂਸ ਮਾ ਘੋਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਦਹੀਂ ਦੇ ਵਿੱਚੋਂ ਤੁਸੀਂ ਕੇਲਾ ਪਾ ਕੇ ਖਾ ਸਕਦੇ ਹਾਂ, ਇਹ ਵੀ ਠੀਕ ਕਰ ਦਿੰਦਾ ਕਈ ਵਾਰੀ। ਨਹੀਂ ਤਾਂ ਆਪਣੇ ਇੱਕ ਦਵਾਈ ਹੈਗੀ ਆਪਣੇ ਕੂੜਾ ਛਾਲ ਕਹਿੰਦੇ ਜੀ ਉਹਨੂੰ, ਕੂੜਾ ਛਾਲ ਲਿਖਿਆ ਹੋਊਗਾ ਜਾਂ ਕੂੜਾ ਸੱਕ। ਇਹ 60 ਗ੍ਰਾਮ ਲੈ ਕੇ ਤੁਸੀਂ 8 ਪੁੜੀਆਂ ਬਣਾ ਲੈਣੀਆਂ ਹੈ। 1 ਪੁੜੀ ਤੁਸੀਂ ਆਪਣੇ ਦਹੀਂ ਦੇ ਵਿੱਚ ਰੋਜ਼ ਮਿਲਾ ਕੇ ਖਾਣੀ ਹੈਗੀ ਜੀ। ਇਹ ਵੀ ਠੀਕ ਰਹੂਗੀ ਤੁਹਾਨੂੰ। ਅੱਛਾ ਜੀ, ਅੱਗੇ ਚੱਲਦੇ ਹੈਗੇ ਜਿਹੜੇ ਲੱਤਾਂ ਦੀ ਪ੍ਰੋਬਲਮ ਕਹਿੰਦੇ ਸੀਗੇ, ਉਹ 2 ਨੁਕਸੇ ਹੈਗੇ। ਇਹ 2-3 ਕਲੀਆਂ ਤੁਸੀਂ ਲਸਣ ਦੀਆਂ ਦੁੱਧ ਵਾਂ ਉਬਾਲ ਕੇ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਵਧੀਆ ਚੀਜ਼ ਹੈ। ਫਿਰ ਉਹਨੇ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਹੈਗਾ, ਤੇਲ ਸਰੋਂ ਦੇ ਤੇਲ ਦੇ ਵਿੱਚ ਲਸਣ, ਅਜਵਾਇਣ, ਲੌਂਗ, ਕਾਲੀ ਮਿਰਚਾਂ, ਅਦਰਕ, ਇਹੋ ਜਿਹੀ ਚੀਜ਼ਾਂ ਪਾ ਕੇ ਉਬਾਲ ਕੇ ਉਹਦੀ ਮਾਲਿਸ਼ ਕਰ ਲਿਆ ਕਰੋ। ਇਹ ਵੀ ਆਪਣੇ ਜਿਹੜੇ ਲੱਤਾਂ ਨਾਲ ਤਾਕਤ ਪਹੁੰਚਾ ਦਿੰਦੀ, ਜਿਹੜੇ ਮਸਲ ਜਿਹੇ ਮਰੇ ਹੋਏ ਹੈਗੇ ਉਹਨਾਂ ਨੂੰ ਠੀਕ ਕਰ ਦੂਗੀ ਇਹ। ਫਿਰ ਫੁੱਲ ਮਖਾਣੇ ਵਧੀਆ ਰਹੋਗੇ। ਫੁੱਲ ਮਖਾਣੇ ਤੁਸੀਂ ਆਪਣੇ ਘੀ ਮੈਂ ਭੁੰਨ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਲੱਤਾਂ ਵਾਸਤੇ ਵਧੀਆ ਚੀਜ਼ ਰਹੂਗੀ। ਤੁਹਾਡੀ ਜੇ ਲੱਤਾਂ ਨਹੀਂ ਕਹਿੰਦੇ ਦੁਖਦੀਆਂ ਤੁਰਨ ਲੱਗੇ, ਇਹ ਕੰਮ ਕਰ ਲਈਓ। ਫਿਰ ਸਾਹ ਫੁੱਲ ਦਾ ਹੈਗਾ, ਉਹਦੇ ਵਿੱਚੋਂ ਤੁਸੀਂ ਸੁੰਡ, ਕਾਲੀ ਮਿਰਚਾਂ ਅਤੇ ਮਗਾਂ ਇਹ ਬਰਾਬਰ ਲੈਣੀਆਂ ਚੀਜ਼ਾਂ। ਅਤੇ ਇਹਦੇ ਵਿੱਚੋਂ ਤੁਸੀਂ 1 ਚਮਚਾ ਤੁਸੀਂ ਇਹਦਾ ਦਵਾਈ ਦਾ ਅਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹ ਵੀ ਵਧੀਆ ਚੀਜ਼ ਹੈ। ਨਹੀਂ ਤਾਂ ਤੁਸੀਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਆ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਜਿਹਾ ਬਣਾ ਲੈਣਾ ਹੈਗਾ। ਅੱਧਾ ਚਮਚਾ ਸਵੇਰ ਦਾ ਪਾਊਡਰ ਦਾ ਅਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਤੁਸੀਂ ਅਰਿੰਡ ਦਾ ਤੇਲ ਲੈਣਾ ਹੈਗਾ ਅਤੇ 2 ਚਮਚੇ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਖਾ ਲਿਆ ਕਰੋ। ਇਹ ਵੀ ਠੀਕ ਰਹੂਗਾ ਇਹਦੇ ਵਾਸਤੇ। ਬਾਕੀ ਨਹੀਂ ਤਾਂ ਇਹਦੇ ਵਿੱਚੋਂ 1 ਕੇਲਾ ਜਿਹਾ ਲੈ ਕੇ ਤੁਸੀਂ ਆਪਣੇ ਉਹਨੂੰ ਕੱਟ ਕੇ ਚਾਕੂ ਨਾਲ ਵਿੱਚੋਂ ਥੋੜ੍ਹੀ ਕਾਲੀ ਮਿਰਚ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਕਾਲੀ ਮਿਰਚ ਪਾ ਕੇ ਥੋੜ੍ਹਾ ਫਰਾਈ ਕਰ ਲਓ ਉਹਨੂੰ ਘੀ ਜਿਹਾ ਪਾ ਕੇ ਮਾੜਾ ਜਿਹਾ, ਉਹ ਤੁਸੀਂ ਖਾ ਲਿਆ ਕਰੋ। ਇਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਆਪਣੇ ਸਿਰ ਦੇ ਵਿੱਚ ਕਰ ਹੈਗੀ, ਉਹਦਾ ਆਪਣੇ ਨਿੰਬੂ ਦਾ ਰਸ ਤੁਸੀਂ ਆਪਣੇ ਲੈ ਕੇ ਉਹਦੇ ਵਿੱਚੋਂ ਥੋੜ੍ਹੀ ਚੀਨੀ ਮਿਲਾ ਕੇ ਇਹ ਤੁਸੀਂ ਲਗਾ ਸਕਦੇ ਹੈ ਵਾਲਾਂ ਦੀ ਜੜ੍ਹਾਂ 'ਚ। ਇਹ ਟਰਾਈ ਕਰਕੇ ਦੇਖ ਲਓ ਕਰ ਵਾਸਤੇ। ਨਹੀਂ ਤਾਂ ਆਪਣੇ ਤੁਸੀਂ 1 ਕੱਪ ਪਾਣੀ ਦੇ ਵਿੱਚ ਥੋੜ੍ਹਾ ਜਿਹਾ 2 ਚਮਚੇ ਬੇਸਣ ਦੇ ਪਾ ਕੇ ਉਹ ਘੋਲ ਜਿਹਾ ਬਣਾ ਕੇ ਥੋੜ੍ਹਾ ਜਿਹਾ ਉਹ ਲਗਾ ਕੇ ਦੇਖ ਲਓ, ਉਹ ਵੀ ਠੀਕ ਰਹੂਗਾ। ਫਿਰ 1 ਸੈਲਸ਼ੀਅਮ ਸ਼ੈਂਪੂ ਮਿਲਦਾ ਹੈਗਾ, ਉਹ ਸਪੈਸ਼ਲ ਹੁੰਦਾ ਜੀ, ਮੈਡੀਕੇਟਡ, 2.5% ਲਿਖਿਆ ਵਾ ਹੋਊਗਾ ਉਹਦੇ ਉੱਤੇ। ਉਹ ਤੁਸੀਂ ਜਿਸ ਤਰ੍ਹਾਂ ਆਪਾਂ ਸ਼ੈਂਪੂ ਯੂਜ਼ ਕਰਦੇ ਹਾਂ ਉਸ ਤਰ੍ਹਾਂ ਉਹਨੇ ਯੂਜ਼ ਕਰਨਾ ਹੈਗਾ। ਪਰ ਇਹਨੂੰ ਆਪਣੇ ਥੋੜ੍ਹਾ ਲਗਾ ਕੇ ਤੁਸੀਂ ਆਪਣੇ ਨਹਾ ਲਾ ਜਾਓ। 10 ਮਿੰਟ ਲੱਗਿਆ ਰਹਿਣਾ ਚਾਹੀਦਾ ਹੈਗਾ। ਇਹ ਹਫ਼ਤੇ ਬਾਅਦ ਤੁਸੀਂ 2 ਵਾਰੀ ਕਰ ਲਓ ਸਿਰ ਯੂਜ਼, ਅਤੇ ਆਪਣੇ ਐਨ ਤੁਹਾਡੀ ਸਿੱਕਰੀ ਤੁਹਾਡੀ ਹਟ ਜੂਗੀ। ਜਿਹਦੇ ਨਾਲ ਪੱਕੀ ਗਰੰਟੀ ਵਾਲਾ ਕੰਮ ਹੈ। ਅਸੀਂ ਆਪ ਘਰ ਯੂਜ਼ ਇਹੀ ਕਰਦੇ ਹੈਗੇ ਜੀ। ਹਾਂਜੀ। ਨਹੀਂ ਤਾਂ ਔਲੇ ਦੇ ਜੂਸ ਦੇ ਵਿੱਚ ਨਿੰਬੂ ਦਾ ਜੂਸ ਮਿਲਾ ਕੇ ਇਹੀ ਤੁਸੀਂ ਆਪਣੇ ਬਰਾਬਰ ਇਹਦੀ ਆਪਣੇ ਮਸਾਜ ਹੀ ਕਰ ਲਓ ਵਾਲਾਂ ਨੂੰ।
ਇਹਦੇ ਨਾਲ ਸਿੱਕਰੀ ਹਟ ਜੂਗੀ। ਜਾਂ ਫਿਰ ਨਹੀਂ ਤਾਂ ਪੁਦੀਨੇ ਦੀ ਚਟਨੀ ਬਣਾ ਕੇ ਉਹ ਤੁਸੀਂ ਉਹਨੇ ਯੂਜ਼ ਕਰਦੇ, ਪੁਦੀਨਾ ਉਹ ਵੀ ਯੂਜ਼ ਕਰ ਸਕਦੇ, ਨਿੰਬੂ ਨਿਚੋੜ ਕੇ ਥੋੜ੍ਹੀ ਪੁਦੀਨੇ ਦੀ ਚਟਨੀ ਬਣਾ ਲਓ, ਉਹਦਾ ਜਿਹਾ ਬਰੀਕ ਜਿਹਾ ਪਤਲਾ ਜਿਹਾ ਪੇਸਟ ਜਿਹਾ ਹੋਊਗਾ ਉਹ ਲਗਾ ਲਓ, ਇਹ ਵੀ ਥੋੜ੍ਹਾ ਠੀਕ ਰਹੂਗਾ। ਜਿਹੜੇ ਕਹਿੰਦੇ ਤੇ ਪਿਸ਼ਾਬ ਨਹੀਂ ਕੰਟਰੋਲ ਹੁੰਦਾ ਹੈਗਾ, ਉਹ ਆਪਣੇ ਇੱਕ ਚਮਚਾ ਕਾਲੇ ਤਿਲ ਲੈਣੇ ਹੈਗੇ, ਅੱਧਾ ਚਮਚਾ ਜਵੈਣ ਦਾ ਜੀ, ਇਹ ਖਾ ਕੇ ਤੁਸੀਂ ਉਹਨੇ ਦੇਖੋ। ਫਿਰ ਅੰਗੂਰ ਤੁਸੀਂ ਇਹਦੇ ਵਿੱਚੋਂ ਖਾ ਸਕਦੇ ਹੈਗੇ, ਭੁੰਨੇ ਵਿੱਚ ਛੋਲੇ ਕਾਲੇ ਜਿਹੜੇ ਹੁੰਦੇ ਉਹ ਗੁੜ ਨਾਲ ਤੁਸੀਂ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਉਹਨੇ ਦੋ ਪੱਕਿਆ ਵਾ ਕੇਲਾ ਅਤੇ ਵਿੱਚੋਂ ਔਲੇ ਦਾ ਜੂਸ, ਇਹ ਮਿਕਸ ਕਰਕੇ ਤੁਸੀਂ ਇਹ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ। ਨਹੀਂ ਤਾਂ 5-6 ਕਾਲੀਆਂ ਮਿਰਚਾਂ, 5-6 ਮਣੱਕੇ, 5-6 ਉਹਨੇ ਪਿਸਤੇ ਦੇ ਦਾਣੇ, ਇਹ ਮੂੰਹਾਂ ਪਾ ਕੇ ਉਹਨੇ ਚੱਬਲੇ। ਨਹੀਂ ਤਾਂ ਜੇ ਨਹੀਂ ਦੰਦ ਹੈਗੇ ਕਿਤੇ 85 ਸਾਲ ਦੀ ਬੁੜੀ ਹੈ ਤਾਂ ਉਹਦੀ ਚਟਨੀ ਜੀ ਬਣਾ ਕੇ ਖਾ ਲੇ ਕਰੇ, ਇਹਦੇ ਨਾਲ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਉਹਨੇ ਚੰਦਰ ਪ੍ਰਭਾ ਬੱਟੀ, ਇਹ ਬਣੀਆਂ ਬਣਾਈਆਂ ਗੋਲੀਆਂ ਮਿਲਦੀਆਂ ਜੀ, ਚੰਦਰ ਪ੍ਰਭਾ ਬੱਟੀ। ਜੇ ਨਹੀਂ ਸਟੋਰ 'ਚੋਂ ਕਿਸੇ ਤੋਂ ਮਿਲਦੀਆਂ ਤੁਸੀਂ ਐਮਾਜ਼ੋਨ ਤੋਂ ਆਰਡਰ ਦੇ ਕੇ ਮੰਗਾ ਲਓ, ਉੱਥੇ ਮਿਲ ਜਾਂਦੀਆਂ ਜੀ। ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹਦੇ ਨਾਲ ਵੀ ਪਿਸ਼ਾਬ ਜਿਹਨਾਂ ਨੂੰ ਬਾਹਲਾ ਆਉਂਦਾ ਹੈਗਾ ਉਹ ਕੰਟਰੋਲ ਹੋ ਜਾਂਦਾ ਜੀ ਇਹਦੇ ਨਾਲ। ਨਹੀਂ ਤਾਂ ਤੁਸੀਂ ਆਪਣੇ ਸ਼ਹਿਦ ਤੁਸੀਂ ਯੂਜ਼ ਕਰ ਸਕਦੇ ਹੈਗੇ, ਇਹਦੇ ਵਿੱਚੋਂ ਸ਼ਹਿਦ ਵੀ ਠੀਕ ਰਹਿੰਦਾ, ਇਕੱਲਾ ਸ਼ਹਿਦ ਉਹ ਵੀ 2 ਚਮਚੇ ਰੋਜ਼ ਖਾ ਲਏ। ਫਿਰ ਤੁਸੀਂ ਮੇਥੀ ਦੀ ਜਿਹੜੀ ਮੇਥੀ ਹੁੰਦੀ ਇਹ ਸਬਜ਼ੀ ਖਾ ਲਿਆ ਕਰੋ, ਅੰਗੂਰ ਜ਼ਿਆਦਾ ਖਾ ਲਿਆ ਕਰੋ, ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ, ਇਹ ਵੀ ਕੰਟਰੋਲ ਰੱਖਦਾ ਜੀ ਪਿਸ਼ਾਬ ਨੂੰ। ਇਹ ਜੀ ਸਮਾਂ ਸਮਾਪਤ ਹੈ ਜੀ ਹੁਣ। ਚਲੋ ਜੀ, ਪਾਈਨਐਪਲ ਅਤੇ ਜਿਹੜੀ ਖੰਜੂਰਾਂ ਹੁੰਦੀਆਂ 5-4 ਖੰਜੂਰਾਂ ਅਤੇ ਥੋੜ੍ਹਾ ਜਿਹਾ ਪਾਈਨਐਪਲ, ਇਹ ਤੁਸੀਂ ਆਪਣੇ ਵਿੱਚ ਲਗਾ ਕੇ 1 ਚਮਚਾ ਸ਼ਹਿਦ ਦਾ ਪਾ ਕੇ ਇਹ ਖਾ ਲਿਆ ਕਰੋ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰੈਗੂਲਰ ਆਪ ਤੁਸੀਂ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।